ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੇਖ ਰਹੇ ਆ, ਮੈਂ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ UAPA ਜਿਹੜਾ ਇੱਕ ਲਾਅ ਹੈ ਜਿਹਦੇ ਥੱਲੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਹੋਈ ਹੈ ਜਾਂ ਜਿਹੜੇ ਕੇਸ ਨੇ ਉਹ ਰਜਿਸਟਰ ਕੀਤੇ ਜਾ ਰਹੇ ਨੇ, ਉਸ ਬਾਬਤ ਵਿਚਾਰ ਚਰਚਾ ਕੀਤੀ ਹੈ। ਤੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਵੀ ਜਿਹੜਾ ਹੈ ਉਹ ਇਸੇ ਦੇ ਉੱਤੇ ਕੇਂਦਰਿਤ ਹੋਇਆ। ਪਰ ਰੀਸੈਂਟਲੀ ਜੇ ਦੇਖਣਾ ਹੋਵੇ, ਸਾਡੇ ਸਾਹਮਣੇ ਇੱਕ ਖਬਰ, ਅਹਿਮ ਖਬਰ ਸਾਡੇ ਸਾਹਮਣੇ ਆਈ ਹੈ ਜਿਹੜੀ ਇਹ ਦੱਸਦੀ ਹੈ ਕਿ ਇਹ ਜਿਹੜਾ ਲਾਅ ਹੈ, ਜਦੋਂ ਇਹਦੀ ਇੰਪਲੀਮੈਂਟੇਸ਼ਨ ਹੈ ਉਹ ਘੱਟ ਗਿਣਤੀਆਂ ਦੇ ਉੱਤੇ ਜਦੋਂ ਕੀਤੀ ਜਾ ਰਹੀ ਹੈ ਜਾਂ ਇੱਕ ਟਾਰਗੇਟਡ ਤਰੀਕੇ ਦੇ ਨਾਲ ਜਦੋਂ ਇਹ ਲਾਅ ਇੰਪਲੀਮੈਂਟ ਕੀਤਾ ਜਾ ਰਿਹਾ ਹੈ, ਤਾਂ ਉਹਦਾ ਅਸਰ ਮਾਈਨੋਰਿਟੀਜ਼ ਦੇ ਉੱਤੇ, ਘੱਟ ਗਿਣਤੀਆਂ ਦੇ ਉੱਤੇ ਜਾਂ ਵਿਸ਼ੇਸ਼ ਕਰਕੇ ਸਿੱਖਾਂ ਦੇ ਉੱਤੇ ਕਿਸ ਤਰ੍ਹਾਂ ਪੈ ਰਿਹਾ ਹੈ। ਜੋ ਮਾਮਲਾ ਸਾਹਮਣੇ ਆਇਆ, ਜ਼ਿਲ੍ਹਾ ਸੰਗਰੂਰ ਦੇ ਰੱਤਾ ਖੇੜਾ ਪਿੰਡ ਦਾ ਲਵਪ੍ਰੀਤ ਸਿੰਘ ਨਾਮ ਦਾ ਸਿੱਖ ਨੌਜਵਾਨ, ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ, ਉਹਨੂੰ NIA ਵੱਲੋਂ ਸੱਦਿਆ ਜਾਂਦਾ, ਸਮਨ ਭੇਜੇ ਜਾਂਦੇ ਨੇ ਤੇ ਉਹਨਾਂ ਦੀ ਉੱਥੇ ਪੇਸ਼ ਹੋਣ ਤੋਂ ਬਾਅਦ ਉਸੇ ਦਿਨ ਜਿਹੜਾ ਹੈ ਉਹਦੀ ਇੱਕ ਭੇਤ ਭਰੀ ਹਾਲਾਤ ਦੇ ਵਿੱਚ ਮੌਤ ਹੋਣ ਦੀ ਜਿਹੜੀ ਖਬਰ ਹੈ ਸਾਡੇ ਸਾਹਮਣੇ ਆਈ ਹੈ। ਕਈ ਥਾਵਾਂ ਤੇ ਇਸ ਗੱਲ ਨੂੰ ਸੁਸਾਈਡ ਉਹ ਕੀਤਾ ਜਾ ਰਿਹਾ ਹੈ ਵੀ ਜੀ ਇਹ ਜਿਹੜੀ ਹੈ ਆਤਮ ਹੱਤਿਆ ਦਾ ਮਾਮਲਾ ਹੈ। ਪਰ ਨਾਲ ਹੀ ਨਾਲ ਜਦੋਂ ਜਿਹੜੇ ਆਪੋਜੀਸ਼ਨ ਦੇ ਲੀਡਰ ਰਹੇ ਨੇ ਸੁਖਪਾਲ ਸਿੰਘ ਖਹਿਰਾ, ਉਹ ਗਏ ਆ ਉਸ ਪੀੜਤ ਪਰਿਵਾਰ ਨਾਲ ਮਿਲਣ, ਉਹਨਾਂ ਨਾਲ ਜਦੋਂ ਮੁਲਾਕਾਤ ਕੀਤੀ ਹੈ, ਅਦਰਵਾਈਜ਼ ਕੇਸ ਦੀਆਂ ਡਿਟੇਲਸ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਸਵਾਲੀਆ ਨਿਸ਼ਾਨ ਨੇ ਇਹ ਸਾਰੇ ਦੇ ਉੱਤੇ ਲਾਏ ਨੇ ਵੀ ਕੀ ਇਹ ਸੱਚੀ ਇੱਕ ਆਤਮ ਹੱਤਿਆ ਸੀ ਜਾਂ ਨਹੀਂ। ਪਰ ਬ੍ਰੌਡਰ ਕੰਟੈਕਸਟ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੈ ਕਿ NIA ਵੱਲੋਂ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ, ਭਾਰਤ ਦੀਆਂ ਏਜੰਸੀਆਂ ਵੱਲੋਂ, ਪੰਜਾਬ ਪੁਲਿਸ ਵੱਲੋਂ, ਕੈਪਟਨ ਅਮਰਿੰਦਰ ਸਿੰਘ ਜਾਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਵੱਲੋਂ ਜਦੋਂ ਇਹਨਾਂ ਕੇਸਾਂ ਦੀ ਪੈਰਵਾਈ ਕੀਤੀ ਜਾਂਦੀ ਹੈ ਜਾਂ ਇਹ ਕੇਸ ਜਿਹੜੇ ਪਾਏ ਜਾ ਰਹੇ ਨੇ ਇਹਨਾਂ ਦਾ ਇੰਪੈਕਟ ਕਿਸ ਤਰ੍ਹਾਂ ਦਾ ਬਣ ਰਿਹਾ ਹੈ ਤੇ ਉਹਦੇ ਪਿੱਛੇ ਕਾਰਨ ਕੀ ਨੇ, ਇਹ ਇੱਕ ਵੱਡਾ ਸਵਾਲ ਹੈ। ਸੋ ਇਸ ਸਾਰੇ ਇਸ਼ੂ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਗੱਲਬਾਤ ਦੇ ਲਈ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਸਹੋਤਾ, ਚੜ੍ਹਦੀ ਕਲਾ ਜਿਹੜਾ ਕਿ ਇੱਕ ਐਸਟੀਮਡ ਨਿਊਜ਼ਪੇਪਰ ਹੈ, ਬ੍ਰਿਟਿਸ਼ ਕੋਲੰਬੀਆ ਸਰੀ ਦੇ ਵਿੱਚੋਂ ਛਪਦਾ। ਸੋ ਨਾਰਥ ਅਮਰੀਕਾ ਦੇ ਵਿੱਚ ਇਹਨਾਂ ਦੀ ਚੰਗੀ ਸਰਕੂਲੇਸ਼ਨ ਹੈ। ਇਹਨਾਂ ਨੇ ਜਿਹੜਾ ਹੈ ਇੱਕ ਐਨਾਲਿਸਟ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ। ਉਹਨਾਂ ਦੇ ਨਾਲ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਸਰੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਗੁਰਪ੍ਰੀਤ ਸਿੰਘ ਸਹੋਤਾ। ਸਹੋਤਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ, ਸ਼ੁਰੂਆਤ ਕਰਾਂਗੇ ਜਿਹੜੀ ਇਹ ਖਬਰ ਸਾਡੇ ਸਾਹਮਣੇ ਆਈ ਹੈ ਲਵਪ੍ਰੀਤ ਸਿੰਘ ਦਾ ਜਿਹੜਾ ਇਹ ਸਾਰਾ ਮਾਮਲਾ ਹੈ, ਮੈਂ ਡਿਟੇਲਸ ਵੀ ਥੋੜ੍ਹੀਆਂ ਜਿਹੀਆਂ ਜਾਣਨਾ ਚਾਹੂੰਗਾ ਤੇ ਉਹ ਤੋਂ ਬਾਅਦ ਫਿਰ ਅਸੀਂ ਆਉਂਦੇ ਹਾਂ ਇਹ ਜਿਹੜਾ UAPA ਹੈ ਇਹਦੇ ਇੰਪੈਕਟ ਬਾਬਤ ਜਾਂ ਅਦਰਵਾਈਜ਼ ਇਹ ਜਿਹੜਾ ਸਾਰਾ ਵਰਤਾਰਾ ਚੱਲ ਰਿਹਾ ਹੈ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਮੈਨੂੰ ਯਾਦ ਆ ਕੁਝ ਹਫ਼ਤੇ ਪਹਿਲਾਂ ਜੀ, ਕਿ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ, ਜਿਹੜਾ ਕਿ ਸਰਕਾਰ ਦੇ ਬੜਾ ਮਾਫਕ ਬਹਿੰਦਾ ਕਿ ਬਹੁ ਗਿਣਤੀ ਨੂੰ ਡਰਾ ਕੇ ਵੋਟਾਂ ਲੈਣ ਦੇ ਵਾਸਤੇ ਜਿਹੜੇ ਆ ਉਹ ਇਹ ਮਾਹੌਲ ਬਣਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਆ ਉਹ ਮਾੜਾ ਸਮਾਂ ਦੁਬਾਰਾ ਆ ਸਕਦਾ ਆ, ਉਹੋ ਜਿਹੀ ਹਿੰਸਾ ਦੁਬਾਰਾ ਹੋ ਸਕਦੀ ਆ। ਅਸੀਂ ਬਹੁਤ ਮਿਹਨਤ ਦੇ ਨਾਲ ਜਿਹੜੇ ਆ ਜੀ ਉਹ ਜਿਹੜੇ ਕੁਝ ਦਹਿਸ਼ਤਗਰਦ ਜਿਹੜੇ ਉਹਨਾਂ ਦੀ ਲੈਂਗੁਏਜ ਆਪਾਂ ਕਹਿੰਦੇ ਆ ਵੀ ਉਹ ਫੜ ਲਏ ਆ। ਬਹੁਤ ਖੁੰਖਾਰ ਸੀਗੇ ਜੀ, ਤਾਂ ਕੰਮ ਕਰਨ ਲੱਗੇ ਸੀਗੇ। ਇਹਦਾ 6 ਫॉर ਜਸਟਿਸ ਨਾਲ ਰਲੇ, ਉਹ ਸੀ ਰੈਫਰੈਂਡਮ ਚਾਹੁੰਦੇ ਸੀਗੇ ਤੇ ਉਹਦੇ ਨਾਲ ਕੀ ਹੈ ਕਿ ਲੋਕਾਂ ਦੇ ਵਿੱਚ ਜਿਹੜੀਆਂ ਫਿਰ ਹੋਰ ਉਹਨਾਂ ਦੀਆਂ ਪ੍ਰੋਬਲਮਸ ਹੁੰਦੀਆਂ ਕਿ ਉਹ ਭੁੱਲ ਜਾਂਦੀਆਂ ਉਹਨਾਂ ਨੂੰ। ਦੂਜੀ ਗੱਲ ਹੈ, ਸਰਕਾਰ ਲਈ ਵੋਟਾਂ ਲੈਣੀਆਂ ਜਿਹੜੀਆਂ ਆ ਉਹ ਸੌਖੀਆਂ ਹੋ ਜਾਂਦੀਆਂ। ਸੋ ਇਹ ਹਮੇਸ਼ਾ ਹੀ ਸਰਕਾਰ ਦੀ ਕੋਸ਼ਿਸ਼ ਰਹੀ ਆ ਕਿ ਨੌਜਵਾਨ ਜਿਹੜੇ ਆ ਫੜੇ ਜਾਣ ਤੇ ਸਿੱਖ ਜਿਹੜੇ ਆ ਐਡੀ ਘੱਟ ਗਿਣਤੀ ਦੇ ਵਿੱਚ ਆ ਕਿ ਇਹਨਾਂ ਦਾ ਜਿਹੜਾ ਰੌਲਾ ਉਹ ਜ਼ਿਆਦਾ ਪਾ ਕੇ ਨੁਕਸਾਨ ਘੱਟ ਹੁੰਦਾ। ਮਤਲਬ ਕਿ ਬਹੁਤ ਇੰਨੀ ਪਰਸੈਂਟੇਜ ਦੇ ਵਿੱਚ ਹੈ ਵੀ ਜੇ ਇਹ ਪੂਰਾ ਜ਼ੋਰ ਵੀ ਲਾ ਦੇਣ ਤਾਂ ਵੱਧ ਤੋਂ ਵੱਧ ਕੀ ਹੈ ਇਹ 13 ਸੀਟਾਂ ਜਿਹੜੀਆਂ ਉਹ ਇੱਕ ਪਾਸੇ ਹੋ ਜਾਣਗੀਆਂ। ਸਰਕਾਰਾਂ ਤਾਂ ਫਿਰ ਵੀ ਬਣ ਜਾਂਦੀਆਂ, ਪਰ ਮਤਲਬ ਕੀ ਹੈ ਵੀ ਉਹ ਇੱਕ ਹਊਆ ਖੜਾ ਕਰਕੇ ਜਿਹੜੀ ਬਾਕੀ ਹੋਰ ਥਾਂ ਤੋਂ ਵੋਟਾਂ ਲੈਣੀਆਂ, ਜਿਹੜੀਆਂ ਸੀਟਾਂ ਲੈਣੀਆਂ ਉਹ ਸੌਖੀਆਂ ਹੋ ਜਾਂਦੀਆਂ। ਸੋ ਇਹ ਆਲਵੇਜ਼ ਇੱਕ ਡਰਾਵਾ ਬਣਾ ਕੇ ਰੱਖਿਆ ਜਾਂਦਾ ਜਿਹਦੇ ਨਾਲ ਪੰਜਾਬ ਦੇ ਵਿੱਚ ਹੋਰ ਜਿਹੜੇ ਫਿਰਕੇ ਆ ਉਹਨਾਂ ਨੂੰ ਵੀ ਭੈਭੀਤ ਕੀਤਾ ਜਾਂਦਾ ਤੇ ਪੰਜਾਬ ਤੋਂ ਬਾਹਰ ਵੀ ਜਿਹੜਾ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੇ ਅਸੀਂ ਇਹਨਾਂ ਨੌਜਵਾਨਾਂ ਨੂੰ ਨਾ ਫੜਦੇ ਤਾਂ ਪਤਾ ਨਹੀਂ ਇਹਨਾਂ ਨੇ ਕੀ ਇੱਥੇ ਹਨੇਰੀ ਲਾ ਦੇਣੀ ਸੀ। ਜਦੋਂ ਕਿ ਨੌਜਵਾਨ ਜਿਹੜੇ ਆ, ਕਿਸੇ ਨੇ ਫੇਸਬੁੱਕ ਦੇ ਉੱਤੇ ਕਮੈਂਟ ਕੀਤਾ ਹੋਇਆ ਸੀ, ਕਿਸੇ ਨੇ ਕੋਈ ਪੋਸਟ ਪਾਈ ਹੋਈ ਸੀ ਤਾਂ ਕਿਸੇ ਜਥੇਬੰਦੀ ਦੇ ਗਾਂਹ ਬੰਦੇ ਦੇ ਨਾਲ ਤਾਲੁਕਾਤ ਸੀਗੇ। ਉਹ ਵੀ ਉਹ ਜਥੇਬੰਦੀ ਜਿਹੜੀ ਕਿ ਸ਼ਾਂਤਮਈ ਤੌਰ ਦੇ ਉੱਤੇ ਰੈਫਰੈਂਡਮ ਦੀ ਗੱਲ ਕਰ ਰਹੀ ਆ, ਕੋਈ ਹਥਿਆਰ ਚੱਕਣ ਦੀ ਗੱਲ ਜਿਹੜੀ ਆ ਉਹ ਨਹੀਂ ਕਰ ਰਹੀ ਜੀ। ਸੋ ਇਹ ਜਿਹੜੇ ਕਾਲੇ ਕਾਨੂੰਨ ਹੈਗੇ ਆ UAPA ਐਕਟ, ਪਹਿਲਾਂ ਟਾਡਾ ਸੀਗਾ, ਫਿਰ ਪੋਟਾ ਬਣਾ ਦਿੱਤਾ ਗਿਆ, ਉਹਨੂੰ ਹੋਰ ਉਹਦੇ ਦੰਦ ਤਿੱਖੇ ਕਰਕੇ ਫਿਰ ਹੁਣ UAPA
ਜਿਹੜਾ ਬਣਾਇਆ ਗਿਆ ਜੀ, ਮਤਲਬ ਕੀ ਹੈ ਕਿ ਇਹਨੂੰ ਦੋ ਧਾਰੀ ਖੰਡੇ ਦੀ ਤਰ੍ਹਾਂ ਵਰਤਿਆ ਜਾ ਰਿਹਾ। ਇੱਕ ਤਾਂ ਇਹਦੇ ਨਾਲ ਜਿਹੜਾ ਆ ਸਿੱਖ ਨੌਜਵਾਨੀ ਦਾ ਘਾਣ ਕੀਤਾ ਜਾ ਰਿਹਾ, ਜਿਹੜੇ ਸਿੱਖੀ ਸੋਚ ਨੂੰ ਅਪਣਾਏ ਨੌਜਵਾਨਾਂ ਜਾਂ ਕੌਮ ਲਈ ਕੁਝ ਕਰਨਾ ਚਾਹੁੰਦੇ ਆ, ਉਹਨਾਂ ਨੂੰ ਕਾਬੂ ਕੀਤਾ ਜਾਂਦਾ, ਉਹਨਾਂ ਨੂੰ ਨਪੀੜਿਆ ਜਾਂਦਾ, ਉਹਨਾਂ ਨੂੰ ਨਪੀੜ ਕੇ ਬਾਕੀ ਜਿਹੜੇ ਕੌਮੀ ਨੌਜਵਾਨਾਂ ਨੂੰ ਡਰਾਇਆ ਜਾਂਦਾ ਵੀ ਜੇ ਤੁਸੀਂ ਵੀ ਇੱਦਾਂ ਬੋਲੋਗੇ ਜਾਂ ਕੁਝ ਤੁਰੋਗੇ ਜਾਂ ਮਾੜੀ ਜਿਹੀ ਸੋਚ ਰੱਖੋਗੇ, ਆਜ਼ਾਦੀ ਦੇ ਨਾਲ ਗੱਲ ਕਰਨੀ ਚਾਹੋਗੇ, ਤੁਹਾਡਾ ਹਾਲ ਜਿਹੜਾ ਇਹ ਹੋਊਗਾ। ਤੀਜੇ ਪਾਸੇ ਜਿਹੜੀ ਆ ਵੋਟ ਬੈਂਕ ਹੈਗੀ ਆ, ਉਹਨੂੰ ਡਰਾਇਆ ਧਮਕਾਇਆ ਜਾਂਦਾ, ਦਹਿਸ਼ਤ ਜ਼ਦਾ ਕੀਤਾ ਜਾਂਦਾ ਕਿ ਜੇ ਅਸੀਂ ਇਹਨਾਂ ਨੂੰ ਨਾ ਫੜਦੇ ਤਾਂ ਤੁਹਾਡਾ ਬਹੁਤ ਨੁਕਸਾਨ ਹੋ ਜਾਣਾ ਸੀਗਾ, ਇਸ ਕਰਕੇ ਵੋਟਾਂ ਜਿਹੜੀਆਂ ਸਾਨੂੰ ਪਾਓ। ਤੇ ਇਹ ਫਾਰਮੂਲਾ ਬੀਤੇ 3-4 ਦਹਾਕੇ ਤੋਂ ਬੜੀ ਬਖੂਬੀ ਜਿਹੜਾ ਸਫਲਤਾ ਸਹਿਤ ਚੱਲ ਰਿਹਾ। ਤੇ ਕੀ ਸਮਝਦੇ ਹੋ ਜਿਹੜਾ ਇਹ ਡਰਾਵੇ ਦੀ ਗੱਲ ਹੈ ਜਾਂ ਅਦਰਵਾਈਜ਼ ਹੈ, ਲਵਪ੍ਰੀਤ ਸਿੰਘ ਉਸੇ ਦਾ ਸ਼ਿਕਾਰ ਹੋਇਆ ਹੈ? ਕਿਉਂਕਿ ਇੱਕ ਇਕੱਲਾ ਕੇਸ ਨਹੀਂ ਹੈਗਾ, ਪਿਛਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਤਕਰੀਬਨ ਦਰਜਨ ਤੋਂ ਵਧੇਰੇ ਜਿਹੜੇ ਕੇਸ ਨੇ ਉਹ ਰਜਿਸਟਰ ਕੀਤੇ ਗਏ ਨੇ ਪੰਜਾਬ ਦੇ ਵਿੱਚ UAPA ਦੇ। ਬਿਲਕੁਲ ਜੀ, ਹਾਂਜੀ ਬਿਲਕੁਲ, ਤਕਰੀਬਨ 16 ਕੇਸ ਜਿਹੜੇ ਆ ਪਤਾ ਲੱਗੇ ਆ, ਜਿਹਦੇ ਵਿੱਚ ਪੰਜਾਬ ਜਾਂ ਹਰਿਆਣਾ ਦੇ ਵਿੱਚੋਂ ਨੌਜਵਾਨ ਜਿਹੜੇ ਆ ਜੀ ਉਹਨਾਂ ਦੇ ਉੱਤੇ ਕੇਸ ਪਾਏ ਗਏ ਆ। ਤੇ ਇਹਨਾਂ ਦੇ ਵਿੱਚੋਂ ਬਹੁਤੇ ਨੌਜਵਾਨ ਇਹੀ ਆ ਜਿਹੜੇ ਕਿ ਪਹਿਲਾਂ ਏਜੰਸੀਆਂ ਦੀ ਜਿਹੜੀ ਕਿ ਅੱਖ ਹੇਠ ਸੀਗੇ ਜਾਂ ਉਹਨੂੰ ਚੁੱਭਦੇ ਸੀਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਧਾਰਮਿਕ ਐਕਟੀਵਿਟੀਜ਼ ਦੇ ਵਿੱਚ, ਜਾਂ ਜਿਹੜੀਆਂ ਆਜ਼ਾਦੀ ਪਸੰਦ ਜਥੇਬੰਦੀਆਂ ਉਹਨਾਂ ਦੀ ਗੱਲ ਸੁਣਨ ਦੇ ਵਿੱਚ ਜਾਂ ਕਰਨ ਦੇ ਵਿੱਚ ਯਕੀਨ ਰੱਖਦੇ ਸੀ। ਜਿਹੜਾ ਲਵਪ੍ਰੀਤ ਸਿੰਘ ਰੱਤਾ ਖੇੜਾ ਆ, ਉਹ ਵੀ ਇਸੇ ਹੀ ਕੇਸ ਦੇ ਇੰਚਾਰਜ ਕੀਤਾ ਗਿਆ ਸੀਗਾ ਤੇ ਉਹਨੇ ਖੁਦਕੁਸ਼ੀ ਦੇ ਵਿੱਚ ਜਿਹੜਾ ਆ ਉਹ ਗੱਲ ਕਲੀਅਰ ਕੀਤੀ ਹੈ, ਇਹ ਗੱਲ ਕਿ ਮੈਂ ਜਿਹੜੀ ਆ ਖੁਦਕੁਸ਼ੀ ਕਰ ਰਿਹਾ। ਹਾਲਾਂਕਿ ਉਹ ਆਪਣੀ ਜ਼ਿੰਦਗੀ ਨੂੰ ਪਿਆਰ ਕਰਨ ਵਾਲਾ ਇਨਸਾਨ ਸੀ, ਉਹ ਲਿਖ ਕੇ ਗਿਆ ਕਿ ਮੇਰਾ ਹੁਣੇ ਵਿਆਹ ਹੋਇਆ ਸੀ, ਮੈਂ ਆਪਣੀ ਵਾਈਫ ਦੇ ਨਾਲ ਜ਼ਿੰਦਗੀ ਬਤੀਤ ਕਰਨੀ ਚਾਹੁੰਦਾ ਸੀ, ਉਹ ਤੋਂ ਮਾਫੀ ਵੀ ਮੰਗਦਾ ਕਿ ਮੈਂ ਤੈਨੂੰ ਅੱਧ ਵਿਚਾਲੇ ਛੱਡ ਕੇ ਚੱਲਾਂ। ਪਰ ਜਦੋਂ ਕਿਸੇ ਬੰਦੇ ਦੇ ਉੱਤੇ ਇਹੋ ਜਿਹੇ ਝੂਠੇ ਕੇਸ ਪਾਏ ਜਾਂਦੇ, ਉਹਦੀ ਮਾਨਸਿਕ ਅਵਸਥਾ ਕਿਹੋ ਜਿਹੀ ਹੁੰਦੀ ਹੈ? ਉਹ ਵੀ ਇੱਕ ਉਹ ਪਰਿਵਾਰ ਜਿਹੜਾ ਕਿ ਸਮਾਜ ਦੇ ਉਸ ਫਿਰਕੇ ਦੇ ਨਾਲ ਸੰਬੰਧ ਰੱਖਦਾ ਹੋਵੇ ਜਿਹੜਾ ਕਿ ਗਰੀਬੀ ਰੇਖਾ ਤੋਂ ਥੱਲੇ ਨੇ ਜੀ। ਵਕੀਲ ਕਰਨ ਦੇ ਲਈ ਵੀ ਪੈਸੇ ਨਹੀਂ ਹੁੰਦੇ, ਉੱਤੋਂ ਹੋਰ ਪਰੇਸ਼ਾਨੀਆਂ, ਘਰ ਦੀ ਗੁਰਬਤ, ਉਸ ਤੋਂ ਇਲਾਵਾ ਗਾਂ ਫਿਊਚਰ ਵਿੱਚ ਸੈੱਟ ਹੋਣਾ, ਮਾਪਿਆਂ ਦੀਆਂ ਆਸਾਂ ਹੁੰਦੀਆਂ ਨੌਜਵਾਨਾਂ ਦੇ ਉੱਤੇ। ਉੱਤੋਂ ਜਦੋਂ ਇਹੋ ਜਿਹੇ ਕੇਸ ਵਿੱਚ ਪਾਇਆ ਜਾਂਦਾ ਤਾਂ ਪਤਾ ਨਹੀਂ ਹੁੰਦਾ ਕਿ 10-12 ਸਾਲ ਬਾਅਦ ਛੁਟਕਾਰੇ ਹੋਣਗੇ ਵੀ ਕਿ ਨਹੀਂ, ਕੌਮ ਬਾਂਹ ਫੜੂਗੀ ਕਿ ਨਹੀਂ, ਕੋਈ ਵਕੀਲ ਮਗਰ ਆਊਗਾ ਕਿ ਨਹੀਂ। ਸੋ ਹਰੇਕ ਬੰਦਾ ਜਿਹੜਾ ਇੰਨਾ ਜਿਗਰਾ ਨਹੀਂ ਰੱਖਦਾ ਕਿ ਉਹ ਜਿਹੜਾ ਆ ਹੋਏ ਸਾਰੀਆਂ ਜਿਹੜੀਆਂ ਇਹ ਕਹਿ ਲਓ ਸਮੱਸਿਆਵਾਂ ਨਾਲ ਜੂਝ ਸਕੇ। ਸੋ ਲਵਪ੍ਰੀਤ ਸਿੰਘ ਰੱਤਾ ਖੇੜਾ ਜਿਹੜਾ ਜੀ ਉਹ ਜ਼ਿੰਦਗੀ ਦੀ ਜਿਹੜੀ ਲੜਾਈ ਆ ਉਹ ਹਾਰ ਗਿਆ ਤੇ ਖੁਦਕੁਸ਼ੀ ਕਰਦੀ ਸੀ। ਜਿਹੜੇ ਹੁਣ ਇਹ ਕੇਸ ਰਜਿਸਟਰ ਕੀਤੇ ਜਾ ਰਹੇ ਨੇ UAPA ਦੇ ਤਹਿਤ, ਜਦੋਂ ਜਸਪਾਲ ਸਿੰਘ ਮੰਝਪੁਰ ਵੱਲੋਂ ਇੱਕ ਪੂਰੀ ਸੂਚੀ ਜਾਰੀ ਕੀਤੀ ਗਈ ਹੈ ਪਿਛਲੇ ਸਮੇਂ ਦੇ ਵਿੱਚ ਕਿ 2009 ਤੋਂ ਜੇ ਦੇਖਣਾ ਹੋਵੇ ਜਦੋਂ ਤੋਂ ਇਹ ਕੇਸ ਰਜਿਸਟਰ ਕਰਨੇ ਸ਼ੁਰੂ ਕੀਤੇ ਜਾਂਦੇ ਨੇ ਪੰਜਾਬ ਦੇ ਵਿੱਚ, ਤਕਰੀਬਨ 94 ਕੇਸ ਉਹਨਾਂ ਨੇ ਐਨਲਿਸਟ ਕੀਤੇ ਨੇ ਤੇ ਉਹਦੇ ਵਿੱਚੋਂ 47 ਕੇਸ ਨੇ ਉਹ ਹੁਣ ਤੱਕ ਖਤਮ ਹੋ ਚੁੱਕੇ ਆ, ਜਾਂ ਤੇ ਕੇਸ ਹੀ ਖਾਰਜ ਹੋ ਚੁੱਕੇ ਆ ਜਾਂ ਜਿਹੜੇ ਜਿਨ੍ਹਾਂ ਨੂੰ ਵੀ ਨਾਮਜ਼ਦ ਉਹਦੇ ਵਿੱਚ ਕੀਤਾ ਗਿਆ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਤਕਰੀਬਨ 300 ਤੋਂ ਉੱਪਰ ਜਿਹੜੀ ਹੈ ਲਿਸਟ ਬਣਦੀ ਹੈ, ਜਿਹਦੇ ਵਿੱਚ ਬਹੁਤਾਤ ਮੈਜੋਰਿਟੀ ਜਿਹੜੇ ਨੇ ਉਹ ਸਿੱਖ ਨੌਜਵਾਨਾਂ ਦੀ ਹੈ। ਸੋ ਇਹ ਜਿਹੜਾ ਟ੍ਰੈਂਡ ਹੈ ਇਹਨੂੰ ਕਿਵੇਂ ਦੇਖਦੇ ਹੋ? ਤੇ ਰੀਸੈਂਟਲੀ ਜੇ ਦੇਖਣਾ ਹੋਵੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਬਾਅਦ ਇਹਦੇ ਵਿੱਚ ਕਾਫੀ ਤੇਜ਼ੀ ਨਜ਼ਰ ਆ ਰਹੀ ਹੈ। ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਤਰ੍ਹਾਂ ਗੋਡੇ ਜਿਹੜੇ ਆ ਟੇਕੇ ਹੋਏ ਆ ਕੇਂਦਰ ਸਰਕਾਰ ਅੱਗੇ ਕਿ ਮੇਰੇ ਤੋਂ ਜੋ ਵੀ ਤੁਸੀਂ ਕਰਾਉਣਾ ਚਾਹੁੰਦੇ ਆ ਕਰਾ ਲਓ। ਮੈਂ ਅੱਜ ਇੱਕ ਸੱਜਣ ਨਾਲ ਗੱਲ ਕਰ ਰਿਹਾ ਸੀਗਾ ਕਿ ਜਿਹੜੀਆਂ ਹੁਣ JE ਤੇ ਤਹਿਸੀਲਦਾਰ ਦੀਆਂ ਭਰਤੀਆਂ ਹੋਈਆਂ, ਉਹਦੇ ਵਿੱਚ ਇੱਕ ਬੜੇ ਅੰਕੜੇ ਜਿਹੜੇ ਆ ਸਾਹਮਣੇ ਆ ਰਹੇ ਆ ਕਿ ਉਹਦੇ ਵਿੱਚ 80% ਦੇ ਕਰੀਬ ਜਿਹੜੀਆਂ ਆ ਭਰਤੀਆਂ ਆ ਉਹ ਬਾਹਰੋਂ ਹੋਈਆਂ, ਮਤਲਬ ਪੰਜਾਬ ਤੋਂ ਬਾਹਰਲੇ ਲੋਕਾਂ ਦੀਆਂ ਹੋਈਆਂ। ਨਾ ਉਹ ਪੰਜਾਬ ਦੇ ਸਿੱਖ ਹੈਗੇ ਆ, ਨਾ ਪੰਜਾਬ ਦੇ ਹਿੰਦੂ ਆ, ਨਾ ਉਹ ਪੰਜਾਬ ਦੇ ਹੋਰ ਜਿਹੜੇ ਆ ਕੌਮਾਂ ਨਾਲ ਸੰਬੰਧਿਤ ਲੋਕ ਹੈਗੇ ਆ। ਬਾਹਰਲੀ ਭਰਤੀ ਕਾਹਦੇ ਵਾਸਤੇ ਕਰਾਈ ਜਾ ਰਹੀ ਹੈ? ਉਹ ਜਿਹੜੇ ਤਹਿਸੀਲਦਾਰ JE ਜਿਹੜੇ ਲਾਏ ਗਏ ਆ, ਉਹਨਾਂ ਨੇ ਅਗਾਂਹ ਚੱਲ ਕੇ ਕੀ ਕਰਨਾ, ਇਹ ਸਾਡੇ ਚਿੰਤਕਾਂ ਲਈ ਸੋਚਣ ਦਾ ਵਿਸ਼ਾ ਆ। ਇਹ ਇਸ਼ਾਰਾ ਮਾਤਰ ਮੈਂ ਦੇਣਾ ਚਾਹੁੰਦਾ ਜਿਹੜਾ ਕਿ ਤਾਜ਼ਾ ਹੋਇਆ ਹੁਣ। ਪਰ ਗੱਲ ਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰਾਂ ਦੀ ਖੁਸ਼ਨੂਤੀ ਹਾਸਲ ਕਰਨ ਲਈ ਜਿਹੜੇ ਕੁਝ ਆਪਣੇ ਕਾਣਪੁਣ ਹੈਗੇ ਆ ਉਹ ਖਤਮ ਕਰਨ ਦੇ ਵਾਸਤੇ ਜਿਹੜੀਆਂ ਅਜਿਹੀਆਂ ਪੂਰੀ ਤਰ੍ਹਾਂ ਗੋਡੇ ਟੇਕੇ ਗਏ ਹੈਗੇ ਆ। ਵਰਨਾ ਤੁਸੀਂ ਦੇਖੋ ਕਿ ਜਿਹੜਾ UAPA ਆ ਜਾਂ ਪਹਿਲਾਂ ਇਸ ਤੋਂ ਟਾਡਾ ਜਾਂ ਪੋਟਾ ਸੀਗਾ, ਮਤਲਬ ਕੀ ਹੈ ਉਹਨਾਂ ਦੇ ਕਿ ਕੇਸ ਪਾ ਦਿਓ, ਬੰਦਾ ਅੰਦਰ ਚਲੇ ਜਾਵੇ। ਹੁਣ UAPA ਤੇ ਇਹ ਵੀ ਜ਼ਮਾਨਤ ਵੀ ਨਹੀਂ ਹੁੰਦੀ ਕਈ ਸਾਲ ਜਿਹੜੀ ਹੈ। ਤੇ ਉਸ ਤੋਂ ਬਾਅਦ ਕੀ ਹੈ ਕਿ ਉਹ ਬੰਦਾ ਬੁਰੀ ਤਰ੍ਹਾਂ ਟੁੱਟ ਜਾਵੇ ਤੇ ਉਹਦਾ ਜਿਹੜਾ ਨਾਲ ਦੇ ਹੈਗੇ ਉਹ ਵੀ ਤੌਬਾ ਕਰ ਜਾਣ ਵੀ ਅਸੀਂ ਇਹ ਗੱਲੇ ਨਹੀਂ ਕਰਨੀ। ਉਹ ਖਬਰਾਂ ਸੁਣ ਕੇ, ਉਹ ਖਬਰਾਂ ਦੇਖ ਕੇ ਜਿਹੜਾ ਆਮ ਕੋਈ ਸਿੱਖ ਨੌਜਵਾਨ ਆ ਉਹ ਵੀ ਇਹ ਸੋਚ ਲਵੇ ਕਿ ਇਹ ਗੱਲ ਕਰਨ ਦਾ ਇੱਥੇ ਫਾਇਦਾ ਨਹੀਂ ਹੈਗਾ, ਇਹਦੇ ਨਾਲ ਤਾਂ ਮੇਰਾ ਬਾਹਰ ਜਾਣਾ ਜਿਹੜਾ ਆ ਉਹ ਬੈਟਰ ਆ ਤੇ ਉਹ ਪੰਜਾਬ ਦੀ ਧਰਤੀ ਨੂੰ ਤਲਾਂਜਲੀ ਦੇ ਦੇਵੇ। ਸੋ ਇਹ ਜਿਹੜੀ ਇੱਕ ਕੁੱਲ ਮਿਲਾ ਕੇ ਬਹੁਤ ਵੱਡੀ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਆ। ਇਹਦੇ ਕਈ ਫਾਇਦੇ ਜਿਹੜੇ ਮੈਂ ਪਹਿਲਾਂ ਦੱਸ ਹਟਿਆ,
ਵੀ ਜਿਹੜੇ ਸਰਕਾਰ ਨੂੰ ਹੋ ਰਹੇ ਆ। ਦਹਿਸ਼ਤ ਵੀ ਪਾਈ ਜਾ ਰਹੀ ਹੈ ਲੋਕਾਂ ਦੇ ਵਿੱਚ, ਵੋਟਾਂ ਦੀ ਰਾਜਨੀਤੀ ਵੀ ਹੋ ਰਹੀ ਆ, ਤੇ ਸਿੱਖ ਨੌਜਵਾਨਾਂ ਨੂੰ ਜਿਹੜਾ ਆ ਉਹਨਾਂ ਦੇ ਉੱਤੇ ਦਮਨ ਚੱਕਰ ਚਲਾਇਆ ਜਾ ਰਿਹਾ, ਉਹ ਇਹ ਗੱਲ ਕਰਨੀ ਛੱਡ ਦੇਣ ਜੀ। ਤੇ ਇਸ ਸਾਰੇ ਪਾਰਟ ਦੇ ਵਿੱਚ ਜੇ ਸਿਆਸਤ ਦੀ ਗੱਲ ਕਰਨੀ ਹੋਵੇ ਜਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ, ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਇਹਦੇ ਵਿੱਚ ਜੇ ਆਪੋਜੀਸ਼ਨ ਦਾ ਜ਼ਿਕਰ ਕਰਨਾ ਹੋਵੇ, ਉਹ ਬਾਦਲ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਹੁਣ ਸੁਖਪਾਲ ਸਿੰਘ ਖਹਿਰਾ ਜਾਂ ਡਾਕਟਰ ਧਰਮਵੀਰ ਗਾਂਧੀ ਜਾਂ ਅਦਰਵਾਈਜ਼ ਥੋੜ੍ਹੀ ਬਹੁਤ ਆਵਾਜ਼ ਪੰਜਾਬ ਦੇ ਵਿੱਚੋਂ ਉੱਠ ਰਹੀ ਹੈ ਇਸ UAPA ਕਾਨੂੰਨ ਦੇ ਖਿਲਾਫ, ਪਰ ਓਵਰਆਲ ਜੇ ਦੇਖਣਾ ਹੋਵੇ ਤੇ ਨਹੀਂ ਕੋਈ ਬਹੁਤੀ ਮੂਵਮੈਂਟ ਜਾਂ ਇਹਨਾਂ ਦਾ ਵਿਰੋਧ ਨਹੀਂ ਨਜ਼ਰ ਆਉਂਦਾ। ਸੋ ਜਿਹੜੇ ਜਦੋਂ ਸਿਆਸਤ ਦੇ ਨਜ਼ਰੀਏ ਤੋਂ ਦੇਖਦੇ ਹੋ ਤੇ ਕੀ ਸਮਝ ਆਉਂਦਾ? ਉਹਦੇ ਵਿੱਚ ਵੀ ਇਹ ਦੇਖੋ, ਜਿਹੜੀਆਂ ਪਾਰਟੀਆਂ ਹੈਗੀਆਂ, ਚਾਹੇ ਉਹ ਅਕਾਲੀ ਦਲ, ਬਾਦਲ ਆ, ਉਹ ਵੀ ਆਪਣੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਤਲਾਂਜਲੀ ਦੇ ਕੇ ਭਾਜਪਾ ਦੇ ਅੱਗੇ ਗੋਡੇ ਟੇਕ ਚੁੱਕਾ ਆ। ਆਮ ਆਦਮੀ ਪਾਰਟੀ ਜਿਹੜੀ ਆ ਉਹਦਾ ਕੋਈ ਸਟੈਂਡ ਰਿਹਾ ਹੀ ਨਹੀਂ ਸ਼ੁਰੂ ਤੋਂ। ਉਹ ਕਦੀ ਉਹ ਕਿਸੇ ਸਟੈਂਡ ਦੇ ਉੱਤੇ ਹੁੰਦੇ ਆ, ਕਦੀ ਕਿਸੇ ਤੇ ਹੁੰਦੇ ਆ। ਉਹ ਨਾਰਾ ਹੋਰ ਦਿੰਦੇ ਆ, ਗੱਲ ਕੋਈ ਹੋਰ ਕਰਦੇ ਆ। ਜਿਹੜਾ ਸਭ ਤੋਂ ਵੱਡਾ ਦੁੱਖ ਉਹ ਆ ਰਿਹਾ ਸਾਡੀਆਂ ਪੰਥਕ ਜਥੇਬੰਦੀਆਂ ਤੇ, ਇਹ ਸਾਡੀਆਂ ਧਾਰਮਿਕ ਜਥੇਬੰਦੀਆਂ, ਦਮਦਮੀ ਟਕਸਾਲ ਕਿੱਥੇ ਆ? ਜਿਹੜੀ ਸਾਡਾ ਅਖੰਡ ਕੀਰਤ ਦੀ ਜਥਾ ਆ, ਸਾਡੀਆਂ ਸਿੱਖ ਮਿਸ਼ਨਰੀ ਕਾਲਜ ਆ, ਜਿਹੜੀਆਂ ਸਾਡੀਆਂ ਹੋਰ ਸੰਸਥਾਵਾਂ, ਸਾਡੇ ਸਾਧ ਬਾਬੇ ਆ, ਇਹ ਕਿੱਥੇ ਆ? ਸਾਡੀਆਂ ਜਿਹੜੀਆਂ ਪੰਥਕ ਧਿਰਾਂ ਜਿਹੜੀਆਂ ਸਾਡੀਆਂ ਹੈਗੀਆਂ, ਕਾਲਜ ਅੰਮ੍ਰਿਤਸਰ, ਦਲ ਖਾਲਸਾ ਜਾਂ ਹੋਰ, ਜਿਹੜਾ ਗਰਾਊਂਡ ਦੇ ਉੱਤੇ ਕੀ ਹੋ ਰਿਹਾ? ਕੁਛ ਵੀ ਨਹੀਂ ਹੋ ਰਿਹਾ। ਸੋ ਜਿਹੜੇ ਉਹ ਆ ਜਿਨ੍ਹਾਂ ਨੇ ਵੋਟਾਂ ਦੀ ਰਾਜਨੀਤੀ ਕਰਨੀ, ਉਹ ਤਾਂ ਕਰ ਰਹੇ ਆ, ਪਰ ਜਿਨ੍ਹਾਂ ਦੇ ਕੁੱਟ ਪੈ ਰਹੀ ਆ, ਜਿਹੜੇ ਨੌਜਵਾਨ ਜਿਹੜੇ ਸਿੱਖੀ ਸਰੂਪ ਦੇ ਵਿੱਚ ਆ, ਇਹ ਸੰਸਥਾਵਾਂ ਦੇ ਪ੍ਰਭਾਵ ਵਿੱਚ ਆ, ਪੰਥਕ ਜਥੇਬੰਦੀਆਂ ਨੂੰ ਆਪਣਾ ਨਾਇਕ ਮੰਨਦੇ ਆ, ਉਹਨਾਂ ਦੇ ਲੀਡਰ ਕੀ ਸੇਧ ਦੇ ਰਹੇ ਆ? ਇਹ ਵੀ ਜਿਹੜੀ ਗੱਲ ਆ ਬਹੁਤ ਵੱਡੀ ਦੁਖੀ ਕਰਨ ਵਾਲੀ ਹੈ ਕਿ ਉਧਰੋਂ ਕੁਛ ਵੀ ਪੋਜ਼ਿਟਿਵ ਜਿਹੜਾ ਆ ਉਹ ਹੁੰਦਾ ਨਜ਼ਰ ਨਹੀਂ ਜਿਹੜਾ ਆ ਰਿਹਾ। ਇੱਥੇ ਤੁਸੀਂ ਮਾੜੀ ਜਿਹੀ ਗੱਲ ਕਰ ਲਓ ਕਿ ਜਿਹੜਾ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਬਾਰੇ ਕੋਈ ਨੇਕੀ ਗਰੁੱਪ ਦਾ ਕੋਈ ਬੰਦਾ ਕਰ ਦੇਵੇ, ਉਸ ਤੇ ਵਿਹਲੇ ਹਜ਼ਾਰਾਂ ਜਿਹੜੇ ਲੋਕ ਆ ਉਹ ਇਕੱਠੇ ਹੋ ਕੇ ਉਹ ਦੂਜੇ ਪਾਸੇ ਭੰਡਣ ਆ ਜਾਣਗੇ। ਨੇਕੀ ਉਹਨਾਂ ਦਾ ਗਰੁੱਪ, ਕੋਈ ਜਿਹੜੇ ਬੰਦੇ ਦੂਜੇ ਪਾਸੇ ਆ ਉਹਨਾਂ ਨੂੰ ਕੋਈ ਕਹਿ ਦਿਓ, ਉਹਨਾਂ ਦੇ ਹੱਕ ਦੇ ਵਿੱਚ ਹਜ਼ਾਰਾਂ ਬੰਦੇ ਜਿਹੜੇ ਆ ਉਹ ਆ ਜਾਣਗੇ। ਪਰ ਗੱਲ ਕੀ, ਜਿੱਥੇ ਕੌਮ ਦੀ ਕੋਈ ਸਾਂਝੀ ਗੱਲ ਹੁੰਦੀ ਹੈ, ਜਿੱਥੇ ਕੋਈ ਨਪੀੜਿਆ ਜਾ ਰਿਹਾ, ਕੌਮ ਨਾਲ ਧੱਕਾ ਹੋ ਰਿਹਾ, ਨੌਜਵਾਨਾਂ ਨਾਲ ਧੱਕਾ ਹੋ ਰਿਹਾ, ਉੱਥੇ ਜਿਹੜੀ ਆ ਕਦੀ ਵੀ ਜਿਹੜੀ ਆ ਗੱਲ ਉਹ ਨਹੀਂ ਹੋਣੀ ਹੈਗੀ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਉਹ ਸਾਨੂੰ ਸੋਚਣ ਦੇ ਉੱਤੇ ਮਜਬੂਰ ਕਰਦੀਆਂ ਆ ਕਿ ਅਸੀਂ ਕਿੱਧਰ ਨੂੰ ਜਿਹੜੇ ਆ ਉਹ ਜਾ ਰਹੇ ਆ, ਤੇ ਸਾਡੀ ਜਿਹੜੀ ਲੀਡਰਸ਼ਿਪ ਤੋਂ ਅਸੀਂ ਕਿੰਨੇ ਵਿਰਵੇ ਹੋ ਚੁੱਕੇ ਹਾਂ। ਇਹਦੇ 'ਚ ਕਮੀ ਕਿੱਥੇ ਦੇਖਦੇ ਹੋ? ਜਿਹੜੇ ਸਾਡੀਆਂ ਧਿਰਾਂ ਦੀ ਗੱਲ ਕਰਨੀ ਹੋਵੇ, ਜਿਨ੍ਹਾਂ ਨੇ ਹਮੇਸ਼ਾ ਜਿਹੜਾ ਹੈ ਇਸ ਪਾਸੇ ਦੀ ਗੱਲ ਕਰਦੀਆਂ ਨੇ ਜਾਂ ਸਿੱਖ ਹੱਕਾਂ ਦੀ ਗੱਲ ਕਰਦੀਆਂ ਨੇ, ਉਹ ਪਿਛਲੇ ਸਾਰੇ ਦਹਾਕੇ ਦੇ ਵਿੱਚ ਜੇ ਦੇਖਣਾ ਹੋਵੇ ਉਹ ਹੁੰਦਾ ਕਮੀ ਸੰਗਤੀ ਰੂਪ ਦੇ ਵਿੱਚ, ਕਲੈਕਟਿਵ ਤੌਰ 'ਤੇ ਸੰਗਤ ਦੀ ਹੈ ਜਾਂ ਸਿੱਖ ਕੌਮ ਦੀ ਹੈ ਜਾਂ ਸਿੱਖ ਲੀਡਰਸ਼ਿਪ ਦੀ ਦੇਖਦੇ ਹੋ? ਸਾਰੇ ਪਾਸੇ ਹੈਗਾ ਜੀ। ਜਿਹੜੀ ਲੀਡਰ ਆ ਉਹ ਵੀ ਤਾਂ ਕੌਮ ਦੇ ਵਿੱਚੋਂ ਹੀ ਪੈਦਾ ਹੁੰਦੇ ਆ ਜੀ, ਠੀਕ ਹੈ। ਤੇ ਜਿਹੜੀ ਕੌਮ ਦਾ ਕਿਰਦਾਰ ਕਿਤੇ ਨਾ ਕਿਤੇ ਖੁਰਿਆ ਆ, ਸਾਰਿਆਂ ਦਾ ਆਪਣਾ, ਮੇਰਾ ਵੀ ਹੈ, ਸਾਰੇ ਉਹਦੇ ਵਿੱਚ ਇਨਵੋਲਵ ਹੈ। ਸੋ ਕਿਤੇ ਨਾ ਕਿਤੇ ਅਸੀਂ ਸਿਧਾਂਤ ਤੋਂ, ਧਰਮ ਤੋਂ ਜਿਹੜੇ ਆ ਆਪਣੇ ਪੁਰਾਣੀਆਂ ਰੋਹ ਰੀਤਾਂ ਤੋਂ ਦੂਰ ਹੋਏ ਆ। ਇਸ ਕਰਕੇ ਜਿਹੜੇ ਆ ਉਹ ਅਸੀਂ ਕੌਮੀ ਤੌਰ ਦੇ ਉੱਤੇ ਜਿਹੜਾ ਸਾਡਾ ਕਿਰਦਾਰ ਉਹ ਨਹੀਂ ਰਿਹਾ ਜੋ ਪਹਿਲਾਂ ਕਦੇ ਹੋਇਆ ਕਰਦਾ ਸੀਗਾ। ਤੇ ਕੌਮ ਦੇ ਵਿੱਚੋਂ ਲੀਡਰ ਪੈਦਾ ਹੁੰਦੇ ਆ, ਨਾ ਅਸੀਂ ਲੀਡਰ ਦੀ ਜਵਾਬਦੇਹੀ ਕਰਦੇ ਆ, ਜਾਂ ਤਾਂ ਅਸੀਂ ਇੰਨੇ ਭਗਤ ਬਣਦੇ ਆ ਕਿਸੇ ਲੀਡਰ ਦੇ, ਤੇ ਜਾਂ ਅਸੀਂ ਇੰਨੇ ਵਿਰੋਧੀ ਬਣਦੇ ਆ। ਜਿਹੜੀ ਕਿਤੇ ਸੰਵਾਦ ਕਰਨ ਵਾਲੀ ਗੱਲ ਆ ਜਾਂ ਵਿਚਾਰ ਕਰਨ ਵਾਲੀ ਗੱਲ ਆ ਜਾਂ ਜਵਾਬਦੇਹੀ ਲੈਣ ਵਾਲੀ ਗੱਲ ਆ, ਉਹਦੇ ਵਿੱਚ ਬਹੁਤ ਘੱਟ ਬੰਦੇ ਜਿਹੜੇ ਆ ਉਹ ਹਿੱਸਾ ਲੈਂਦੇ ਆ। ਇਸ ਕਰਕੇ ਸਾਨੂੰ ਵੱਡੀ ਪ੍ਰੋਬਲਮ ਜਿਹੜੀ ਉਹ ਇਹ ਹੈ ਕਿ ਨਾ ਤਾਂ ਕੌਮ ਦੇ ਵਿੱਚ ਕੋਈ ਸੋਚਣ ਵਾਲੇ ਸਿਰਾਂ ਦੀ ਰਹੇ ਆ, ਤੇ ਜਿਹੜੇ ਕੌਮ ਦੇ ਸੋਚਣ ਵਾਲੇ ਸਿਰ ਸੀਗੇ ਕਈ ਉਹ ਘਰ ਬੈਠ ਗਏ ਆ, ਤੇ ਕੋਈ ਜਵਾਬਦੇਹੀ ਜਿਹੜੀ ਨਹੀਂ ਹੋ ਰਹੀ। ਲੀਡਰਸ਼ਿਪ ਦੀ ਵੱਡੀ ਜਿਹੜੀ ਘਾਟ ਉਹ ਇਹੀ ਆ ਕਿ ਲੋਕ ਜਿਹੜੇ ਆ ਲੀਡਰਲੈਸ ਹੋ ਗਏ ਆ ਜੀ। ਤੇ ਲੀਡਰਸ਼ਿਪ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਉਹਨਾਂ ਦਾ ਕੁਛ ਦੇਣ ਲਈ ਹੈ ਨਹੀਂਗਾ, ਉਹਨਾਂ ਕੋਲ ਪ੍ਰੋਗਰਾਮ ਹੈ ਨਹੀਂਗਾ, ਜਾਂ ਇਹ ਕਹਿ ਸਕਦੇ ਹਾਂ ਕਿਸੇ ਨਾ ਕਿਤੇ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆ ਕਿ ਉਹ ਵੀ ਕਿਸੇ ਡਰਾਵੇ ਥੱਲੇ ਹੋ ਸਕਦੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਇਹ ਰਲ ਮਿਲਾ ਕੇ ਸਥਿਤੀ ਇਹ ਬਣੀ ਹੋਈ ਆ ਕਿ ਇੱਕ ਬਹੁਤ ਵੱਡਾ ਗੈਪ ਜਿਹੜਾ ਆ ਉਹ ਦਿਖਾਈ ਦੇ ਰਿਹਾ ਆ, ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਮੈਂ ਇਹੀ ਵਾਰ-ਵਾਰ ਕਹੂੰਗਾ, ਸਾਡਾ ਕਿਰਦਾਰ ਜਿਹੜਾ ਆ ਉਹਦਾ ਗਿਰਨਾ ਸਭ ਤੋਂ ਵੱਡਾ ਦੋਸ਼ੀ ਹੈ। ਇਹਦੇ 'ਚ SGPC ਦਾ ਰੋਲ ਕਿਵੇਂ ਦੇਖਦੇ ਹੋ? ਕਿਉਂਕਿ ਇਹ ਵੀ ਗੱਲ ਹੈਗੀ ਆ, ਜਦੋਂ ਇਹ ਸਾਰਾ ਮਾਹੌਲ ਚੱਲ ਰਿਹਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਕਿਤੇ ਨਾ ਕਿਤੇ ਜਿਹੜੀ ਬਿਆਨਬਾਜ਼ੀ ਹੈ ਉਹ ਹੁੰਦੀ ਹੈ ਵੀ ਜੀ ਸਾਡੇ ਨਾਲ ਧੱਕਾ ਹੋ ਰਿਹਾ ਹੈ, ਇਹਦੇ 'ਚ ਆਹ ਜਿਹੜੀ ਗੱਲ ਹੈ ਉਹ ਗਲਤ ਹੈ। ਉਹ ਹੁਕੂਮਤ ਨੂੰ ਲੈ ਕੇ ਵੀ ਹੋਈ ਹੈ ਕਿ ਉਹਨਾਂ ਦਾ ਕੰਪੈਰੀਜ਼ਨ ਜਿਹੜਾ ਹੈ ਅੱਜ ਦੀ ਹੁਕੂਮਤ ਦਾ ਉਹ ਮੁਗਲਾਂ ਦੇ ਨਾਲ ਕੀਤਾ ਗਿਆ, ਤੇ SGPC ਨੂੰ ਵੀ ਇਹ ਗੱਲ ਦੀ ਡਾਇਰੈਕਸ਼ਨ ਕੀਤੀ ਗਈ ਹੈ ਕਿ ਜੀ ਤੁਸੀਂ ਇਹਨਾਂ ਕੇਸਾਂ ਨੂੰ ਪਰਸਿਊ ਕਰੋ ਜਾਂ ਦੇਖੋ ਕਿ ਕੀ ਕੀਤਾ ਜਾ ਸਕਦਾ। ਗੱਲ ਤਾਂ ਉੱਥੇ ਜੀ ਅਸੀਂ ਬਾਅਦ ਦੇ ਵਿੱਚ ਸੱਪ ਲੰਘੇ ਤੇ ਲਕੀਰ ਕੁੱਟ,
ਸੋ ਜਿਹੜੇ ਪਹਿਲਾਂ ਵੀ ਮੁੰਡੇ ਜਿਹੜੇ ਜੇਲ੍ਹਾਂ ਦੇ ਵਿੱਚ ਗਏ ਆ, ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੇਸ ਲੜਦੀ ਰਹੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੇ ਸਾਡੇ ਖੜਕੂ ਸਿੰਘ ਉਹਨਾਂ ਦੇ ਕੇਸ ਲੜਦੀ ਰਹੀ ਆ। ਹੋਰ ਜਥੇਬੰਦੀਆਂ ਜਿਹੜੀਆਂ ਉਹ ਵੀ ਚਾਹੇ ਦਲ ਖਾਲਸਾ ਆ, ਚਾਹੇ ਅਕਾਲੀ ਦਲ ਅੰਮ੍ਰਿਤਸਰ ਆ, ਹੋਰ ਜਿਹੜੀਆਂ ਕਈ ਬਾਹਰਲੀਆਂ ਜਥੇਬੰਦੀਆਂ ਉਹ ਵੀ ਹੈਲਪ ਕਰਦੀਆਂ ਰਹੀਆਂ ਆ। ਪਰ ਗੱਲ ਤਾਂ ਇਹ ਹੈ ਕਿ ਅਸੀਂ ਕੋਈ ਇਹੋ ਜਿਹਾ ਸੰਘਰਸ਼ ਕਿਉਂ ਨਹੀਂ ਵਿੱਢ ਸਕਦੇ, ਜਾਂ ਇਹੋ ਜਿਹੀ ਗੱਲ ਕਿਉਂ ਨਹੀਂ ਕਰ ਸਕਦੇ ਕਿ ਜਿਹੜਾ ਇਹ ਮੁੰਡਿਆਂ ਤੇ ਕੇਸ ਪੈਣ ਤੋਂ ਪਹਿਲਾਂ ਰੋਕਿਆ ਜਾ ਸਕਦਾ। ਜਦੋਂ ਕਿਸੇ ਤੇ ਕੇਸ ਪੈ ਜਾਂਦਾ ਫਿਰ ਅਸੀਂ 10-12 ਸਾਲ ਬਚਾਅ ਕਰਦੇ ਹਾਂ, ਉਸ ਤੋਂ ਬਾਅਦ 'ਚ ਪੈਸੇ ਲਾ ਕੇ ਉਹ ਬੰਦਾ ਜਿਹੜਾ ਸਾਰੀ ਉਮਰ ਰੱਦੀ ਕਰਾ ਕੇ ਛਡਾ ਲਿਆ ਉਹਨੇ, ਤੇ ਉਹਦੇ 'ਚ ਪ੍ਰਾਪਤੀ ਤਾਂ ਕੋਈ ਨਹੀਂ ਹੋਈ ਜੀ। ਇਸ ਤਾਂ ਡਿਫੈਂਸਿਵ ਹੋ ਕੇ ਜਿਹੜਾ ਚੱਲ ਰਹੇ ਆ, ਫਿਰ ਅਸੀਂ ਇੰਨਾ ਕਿਉਂ ਨਹੀਂ ਢਾਂਚਾ ਸਿਰਜ ਸਕੇ ਕਿ ਸਾਡੇ ਜਿਹੜੇ ਨੌਜਵਾਨ ਆ, ਸਾਡੀ ਲੀਡਰਸ਼ਿਪ ਇੰਨੀ ਤਕੜੀ ਹੋਵੇ, ਸਾਡਾ ਲੋਕਾਂ ਦਾ ਰੋਹ ਇੰਨਾ ਹੋਵੇ ਕਿ ਉਹਨਾਂ ਨੂੰ ਕੋਈ ਹੱਥ ਨਾ ਪਾਵੇ, ਉਹਨਾਂ ਨੂੰ ਕੋਈ ਗਲਤ ਝੂਠੇ ਕੇਸਾਂ ਵਿੱਚ ਫਸਾ ਨਾ ਸਕੇ। ਇਹ ਗੱਲ ਜਿਹੜੀ ਆ ਉਹ ਗਾਇਬ ਹੈ। ਤੇ ਇਹਦੇ ਵਿੱਚ ਹੁਣ ਕੀ ਸਮਝਦੇ ਹੋ ਕਿ ਕੀ ਕੀਤਾ ਜਾ ਸਕਦਾ ਹੈ, ਜਾਂ ਅਦਰਵਾਈਜ਼ ਜੋ ਵੀ ਐਗਜ਼ਿਸਟਿੰਗ ਇਸ ਵਕਤ ਚੱਲ ਰਿਹਾ ਹੈ ਪੰਜਾਬ ਦੇ ਵਿੱਚ, ਤੁਹਾਨੂੰ ਲੱਗਦਾ ਹੈ ਵੀ ਜਿਹੜੀ ਵੀ ਆਵਾਜ਼ ਉੱਠ ਰਹੀ ਹੈ, ਭਾਵੇਂ ਉਹ ਜਿਹੜੀਆਂ ਨੇ ਸਿੱਖ ਹਿੱਤਾਂ ਦੀ ਗੱਲ ਕਰਨ ਵਾਲੀਆਂ ਆਰਗੇਨਾਈਜੇਸ਼ਨਸ ਹੋਣ, ਜਾਂ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਵੀ ਕੋਈ ਸਾਂਝਾ ਪਲੇਟਫਾਰਮ ਘੱਟੋ ਘੱਟ ਇਸ ਕਾਲੇ ਕਾਨੂੰਨ ਦੇ ਖਿਲਾਫ, UAPA ਦੇ ਖਿਲਾਫ ਕੋਈ ਸਿਰਜਿਆ ਜਾ ਸਕਦਾ ਹੈ, ਜਿਹਦੇ ਵਿੱਚ ਜਿਹੜੀ ਵਿਰੋਧ ਦੀ ਆਵਾਜ਼ ਹੈ ਉਹ ਇਕਸੁਰ ਹੋ ਸਕੇ? ਦੇਖੋ, ਕਿਤੇ ਨਾ ਕਿਤੇ ਕੰਸੈਂਸਸ ਬਣ ਰਿਹਾ, ਕਿਉਂਕਿ ਜਿਹੜੀਆਂ ਸੈਕੂਲਰ ਧਿਰਾਂ ਆ ਉਹ ਵੀ ਇਹ ਮਹਿਸੂਸ ਕਰ ਰਹੀਆਂ ਹੁਣ ਕਿ ਜਿਹੜੇ ਸਰਕਾਰੀ ਨਿੱਘ ਉਹਨਾਂ ਨੇ ਮੰਨਣੇ ਸੀ ਉਹ ਮੰਨ ਲਏ ਆ। ਹੁਣ ਉਹਨਾਂ ਦੇ ਨਾਲ ਵੀ ਉਹੀ ਕੁਛ ਹੋਣ ਵਾਲਾ ਜਾਂ ਹੋ ਰਿਹਾ ਆ। ਉਹਨਾਂ ਦੇ ਵੀ ਵਰਵਰਾ ਰਾਓ ਵਰਗੇ ਵੱਡੇ ਵੱਡੇ ਲੇਖਕ ਜਿਹੜੇ ਆ ਉਹ ਅੰਦਰ ਕੀਤੇ ਹੋਏ ਆ, ਜਿਹੜੇ ਕਿ ਸਿਰਫ ਇੱਕ ਲੇਖਕ ਸੀਗੇ। ਗੌਰੀ ਲੰਕੇਸ਼ ਵਰਗਿਆਂ ਨੂੰ ਕਤਲ ਕੀਤਾ ਜਾ ਚੁੱਕਾ ਆ। ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅਹਿਸਾਸ ਹੋਇਆ ਕਿ ਸਾਡੀ ਸਭ ਤੋਂ ਵੱਡੀ ਭੈੜ ਆ ਉਹ ਇਹ ਆ ਕਿ ਅਸੀਂ ਕਿਸੇ ਦੇ ਨਾਲ ਇੱਕ ਕਦਮ ਵੀ ਚੱਲਣ ਨੂੰ ਰਾਜ਼ੀ ਨਹੀਂ, ਤੇ ਦੋਸ਼ ਕਿਸੇ ਨੂੰ ਦੇਣੇ। ਹੁਣ ਸਾਡੀ ਪੁਰਾਣੀ 50 ਸਾਲ ਜਿਹੜੀ ਪੁਰਾਣੀ ਗੱਲ ਆ ਉਹ ਵੀ ਯਾਦ ਰੱਖਦੇ ਆ। ਹੁਣ ਫੋਰ ਐਗਜ਼ਾਮਪਲ ਸੁਖਪਾਲ ਸਿੰਘ ਖਹਿਰਾ ਹੋਣੀ, ਜਾਂ ਡਾਕਟਰ ਧਰਮਵੀਰ ਗਾਂਧੀ ਹੋਣੀ, ਜਾਂ ਕੁਝ ਹੋਰ ਜਿਹੜੇ ਸੱਜਣ ਇਸ ਮਾਮਲੇ ਦੇ ਉੱਤੇ ਲੀਡ ਲੈ ਰਹੇ ਆ, ਪਰ ਅਸੀਂ ਬਜਾਏ ਕਿ ਅਸੀਂ ਉਹਨਾਂ ਦੀ ਸ਼ਲਾਘਾ ਕਰੀਏ, ਅਸੀਂ ਉਹਨਾਂ ਦੇ ਪੁਰਾਣੀਆਂ ਗੱਲਾਂ ਜਿਹੜੀਆਂ ਕੱਢ ਕੇ ਜਿੱਥੇ ਕਿਤੇ ਉਹਨਾਂ ਨੇ ਗਲਤੀਆਂ ਕੀਤੀਆਂ ਉਹ ਚਿਤਾਰ ਕੇ ਉਹਨਾਂ ਨੂੰ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਕਰਦੇ ਆ। ਜਿਹੜਾ ਬੰਦਾ ਸਾਡੇ ਲਈ ਤੁਰਨ ਦੀ ਕੋਸ਼ਿਸ਼ ਕਰਦਾ, ਅਸੀਂ ਉਹਨੂੰ ਵੀ ਘਰ ਬਿਠਾਉਣ ਲਈ ਜਿਹੜਾ ਆ ਪੂਰਾ ਜ਼ੋਰ ਲਾ ਦਿੰਦੇ ਆ। ਇਹ ਸਿਧਾਂਤਕ ਤੌਰ ਤੇ ਸਾਨੂੰ ਗੱਲ ਸਮਝਣੀ ਪੈਣੀ ਆ, ਸਾਡੇ ਦਿਮਾਗਾਂ ਦੇ ਵਿੱਚ ਕੀ ਗੱਲ ਆ ਵੀ ਅਸੀਂ ਜਿਹੜੀ ਲੜਾਈ ਲੜਨ ਲਈ ਤੁਰੇ ਆ, ਮਤਲਬ ਕਿਲਾ ਜਿੱਤਣ ਲਈ ਤੁਰੇ ਆ, ਅਸੀਂ ਉਹ ਕਿਲਾ ਜਿੱਤ ਕੇ ਮੁੜਨਾ 100%। ਠੀਕ ਹੈ, ਕਦੀ ਵੀ ਲੜਾਈਆਂ ਏਦਾਂ ਨਹੀਂ ਲੜੀਆਂ ਜਾਂਦੀਆਂ। ਲੜਾਈ ਦੇ ਵਿੱਚ ਤੁਹਾਨੂੰ ਕਦੀ 10% ਪ੍ਰਾਪਤੀ ਹੋਣੀ ਹੁੰਦੀ ਹੈ, ਕਦੀ 20% ਪ੍ਰਾਪਤੀ, ਕਦੀ 50%, ਕਿਤੇ 100% ਹੋਣੀ ਹੈ। ਅਸੀਂ ਨਾ 10% ਜਿੱਤਣਾ ਚਾਹੁੰਦੇ ਹਾਂ, ਨਾ 20% ਜਿੱਤਣਾ ਚਾਹੁੰਦੇ ਹਾਂ, ਅਸੀਂ ਤਾਂ ਬਸ 100% ਜਿੱਤਣਾ ਚਾਹੁੰਦੇ ਹਾਂ। ਏਦਾਂ ਕਦੀ ਵੀ ਜਿੱਤ ਨਹੀਂ ਹੁੰਦੀ। ਸੋ ਸਾਨੂੰ ਜਿਹੜੇ ਲੋਕ ਜਿਹੜੇ ਮੁੱਦੇ ਦੇ ਉੱਤੇ ਸਾਨੂੰ ਸਪੋਰਟ ਕਰਨੀ ਪਊਗੀ। ਠੀਕ ਹੈ, ਜੇ ਕੋਈ ਮੁੱਦਾ ਜਿਹੜਾ ਸਾਡਾ ਆ ਕੋਈ ਵਧੀਆ ਤਰੀਕੇ ਨਾਲ ਚੱਕ ਰਿਹਾ ਆ, ਸਾਨੂੰ ਉਹਦੀ ਸਪੋਰਟ ਜਿਹੜੀ ਉਹ ਕਰਨੀ ਪੈਣਗੀ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਉਹ ਅਕਾਲੀ ਦਲ ਬਾਦਲ ਚ ਹੋਵੇ, ਚਾਹੇ ਉਹ ਭਾਜਪਾ ਦੇ ਵਿੱਚ ਹੋਵੇ, ਚਾਹੇ ਉਹ ਕਾਂਗਰਸ ਦੇ ਵਿੱਚ ਹੋਵੇ। ਜੇ ਉਹ ਸਾਡਾ ਮੁੱਦਾ ਜਿਹੜਾ ਆ ਉਹ ਸਾਡੇ ਹਿਸਾਬ ਨਾਲ ਹੱਲ ਹੋ ਰਿਹਾ, ਸਾਨੂੰ ਉਹਦੀ ਸਪੋਰਟ ਕਰਨੀ ਚਾਹੀਦੀ। ਨਾ ਅਸੀਂ ਕੀ ਆ, ਅਸੀਂ ਪੱਕੀ ਲੀਕ ਵਾਹੁਣ ਦੇ ਜਿਹੜੇ ਆ ਉਹ ਧਾਰਿਆ ਹੋਇਆ ਵੀ ਅਸੀਂ ਸੁਖਪਾਲ ਖਹਿਰਾ ਆ, ਜਾਂ ਫਲਾਨਾ ਆ, ਧਰਮਵੀਰ ਗਾਂਧੀ ਆ, ਜਾਂ ਕੋਈ ਹੋਰ ਆ, ਅਸੀਂ ਉਹਨਾਂ ਨੂੰ ਜੀ ਇਸ ਮਾਮਲੇ ਤੇ ਪੱਕੀ ਲੀਕ ਵਾਹੀ ਆ। ਤੇ ਜੇ ਕੋਈ ਚੰਗਾ ਕੰਮ ਵੀ ਕਰ ਰਿਹਾ ਉਹਦੇ ਬਾਰੇ, ਤਾਂ ਅਸੀਂ ਉਹਦੇ ਬਾਰੇ ਵੀ ਨਾਲ ਜਿਹੜਾ ਨਾਲ ਨਹੀਂ ਤੁਰਨਾ। ਇਹ ਜਿਹੜੀ ਸੋਚ ਸਾਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਜੀ। ਤੇ ਸਹੋਤਾ ਸਾਹਿਬ, ਜਾਂਦੇ ਜਾਂਦੇ ਮੈਂ ਜਿਹੜੀ ਸਰਕਾਰੀ ਨੀਤੀ ਹੈ ਇਸ ਬਾਬਤ ਵੀ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ ਕਿ ਇਸ ਵਕਤ ਜਿਹੜੇ ਇਹ ਕੇਸ ਹੁਣ ਰਜਿਸਟਰ ਕੀਤੇ ਜਾ ਰਹੇ ਨੇ, ਉਹ ਪੰਜਾਬ ਦੇ ਵਿੱਚ 16 ਮਾਮਲੇ ਹੋਣ, ਦਿੱਲੀ ਦੇ ਵਿੱਚ ਹੋਣ, ਸਿੱਖਾਂ ਦੇ ਨਾਲ ਨਾਲ ਮੁਸਲਮਾਨਾਂ ਨੂੰ ਤੇ ਦਲਿਤਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ, ਵੀ ਇਹ ਸਾਰੇ ਨੂੰ ਜਦੋਂ ਓਵਰਆਲ ਦੇਖਦੇ ਹੋ ਤੇ ਕੀ ਸਮਝ ਪੈਂਦਾ ਵੀ ਸਰਕਾਰ ਇਸ ਵਕਤ ਕਿਸ ਨੀਤੀ ਦੇ ਤਹਿਤ ਕੰਮ ਕਰ ਰਹੀ ਹੈ ਤੇ ਕਿਸ ਡਾਇਰੈਕਸ਼ਨ ਵੱਲ ਵੱਧ ਰਹੀ ਹੈ, ਕਦਮ ਪੁੱਟ ਰਹੀ ਹੈ? ਦੇਖੋ, ਇਹਦੇ ਵਿੱਚ ਕੋਈ ਦੋ ਰਾਵਾਂ ਇਹ ਨਹੀਂ ਗਾ ਕਿ ਸਰਕਾਰ ਜਿਹੜੀ ਹੈ ਉਹ ਹਿੰਦੂ ਰਾਸ਼ਟਰ ਬਣਾਉਣ ਵੱਲ ਤੁਰ ਰਹੀ ਆ, ਤੇ ਉਹਦੇ ਰਾਹ ਦੇ ਵਿੱਚ ਜਿਹੜੇ ਵੀ ਰੋੜੇ ਆਉਣਗੇ, ਚਾਹੇ ਉਹ ਦਲਿਤ ਹੈਗੇ ਆ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਸਿੱਖ ਆ। ਸਿੱਖਾਂ ਨੂੰ ਪਏ ਹੋਏ ਆ, ਮੁਸਲਮਾਨਾਂ ਦਾ ਘਾਣ ਹੋ ਚੁੱਕਾ ਆ, ਦਲਿਤਾਂ ਦੀ ਵਾਰੀ ਆਉਣ ਵਾਲੀ ਆ ਜੀ। ਸੋ ਤਰੀਕੇ ਦੇ ਨਾਲ ਨਾ ਸਾਰਿਆਂ ਦਾ ਜਿਹੜਾ ਆ ਉਹ ਘਾਣ ਹੋਣਾ ਆ, ਤੇ ਉਹ ਜਿਹੜਾ ਹਿੰਦੂ ਰਾਸ਼ਟਰ ਦੀ ਨੀਤੀ ਉਹਨਾਂ ਨੇ ਐਲਾਨੀ ਹੋਈ ਹੈ ਐਲਾਨੀਆਂ ਤੌਰ ਦੇ ਉੱਤੇ, ਉਹਦੇ ਉੱਤੇ ਕੰਮ ਹੋਣਾ ਹੈ ਜੀ। ਸੋ ਮਤਲਬ ਕੀ ਹੈ ਜੀ, ਕਿ ਮਤਲਬ ਇਹੀ ਹੈ ਕਿ ਉਹ ਜਿਹੜੀ ਅੱਗੇ ਵਧਣ ਦੀ ਉਹਨਾਂ ਦੀ ਕੋਸ਼ਿਸ਼ ਹੈਗੀ ਆ, ਉਹਦੇ ਵਿੱਚ ਰਾਹ ਦੇ ਵਿੱਚ ਜਿਹੜਾ ਵੀ ਰੋੜਾ ਆਉਂਦਾ ਉਸ ਨੂੰ ਇਸੇ ਤਰੀਕੇ ਦੇ ਨਾਲ ਜੇ ਲੱਗਦਾ ਕਿ ਲੋਕਾਂ ਨੂੰ ਕੋਈ ਜਗਾਉਂਦਾ, ਲੋਕਾਂ ਨੂੰ ਕੋਈ ਉਹਦੇ ਲੋਕਾਂ ਦੀ ਗੱਲ ਕਰਦਾ, ਆਜ਼ਾਦੀ ਦੀ ਗੱਲ ਕਰਦਾ, ਚਾਹੇ ਉਹ ਕੋਈ ਸੈਕੂਲਰ ਧਿਰ ਹੋਵੇ, ਚਾਹੇ ਕੋਈ ਪੰਥਕ ਧਿਰ ਹੋਵੇ, ਚਾਹੇ ਕੋਈ ਦਲਿਤ ਜਥੇਬੰਦੀ ਜਿਹੜੇ UP ਵਾਲੇ ਰਾਵਣ ਹੋਣੀ ਹੋਣ, ਤੇ ਜਾਂ
ਕੋਈ ਹੋਰ ਜਿਹੜੀ ਮੁਸਲਮਾਨਾਂ ਦੀ ਜਥੇਬੰਦੀ ਹੋਵੇ, ਪੜ੍ਹਿਆ ਲਿਖਿਆ ਦੀ ਹੋਵੇ, ਉਹਨੂੰ ਇਹ ਕਾਲੇ ਕਾਨੂੰਨ ਜਿਹੜੇ ਆ ਪਾ ਕੇ ਅੰਦਰ ਡੱਕਿਆ ਜਾਣਾ ਹੈ ਜੀ। ਤੇ ਤਾਂ ਕਿ ਜਿਹੜੇ ਅਗਲੇ 10-12 ਸਾਲ ਆ ਜਿਹੜਾ ਉਹ ਬ੍ਰੇਨ ਹੈਗਾ, ਜਿਹੜਾ ਕੈਪੇਬਲ ਹੈਗਾ ਕੁਛ ਕਰਨ ਦੇ, ਉਹਨੂੰ ਜਿਹੜਾ ਆ ਜੀ ਅੰਦਰ ਰੱਖਿਆ ਜਾ ਸਕੇ, ਤੇ ਹੋਰ ਲੋਕ ਜਿਹੜੇ ਆ ਉਹ ਵੀ ਇਹ ਤੋਂ ਨਿਰਉਤਸ਼ਾਹਿਤ ਹੋ ਕੇ ਘਰ ਬੈਠਣ। ਤੇ ਇੱਥੇ ਜੇ ਜਾਂਦੇ ਜਾਂਦੇ ਬਾਹਰਲੇ ਜਿਹੜੇ ਡਾਇਸਪੋਰਾ ਦੇ ਵਿੱਚ ਅਸੀਂ ਬੈਠੇ ਆ, ਸਾਡਾ ਜਿਹੜਾ ਰੋਲ ਬਣਦਾ ਉਹ ਇਕੱਲੀ ਅਵੇਅਰਨੈਸ ਦਾ ਤੱਕ ਹੀ ਸੀਮਿਤ ਸਮਝਦੇ ਹੋ, ਜਾਂ ਉਹਦੇ ਤੋਂ ਵੱਧ ਕੇ ਜਿਹੜੀ ਇੱਥੇ ਦੀਆਂ ਸਰਕਾਰਾਂ ਤੱਕ ਪਹੁੰਚ ਹੈ ਜਾਂ ਹਿਊਮਨ ਰਾਈਟਸ ਕਮਿਸ਼ਨਸ ਨੇ ਉਹਨਾਂ ਤੱਕ ਵੀ ਇਸ ਇਸ਼ੂ ਦੇ ਉੱਤੇ ਪਹੁੰਚ ਕੀਤੀ ਜਾ ਸਕਦੀ ਹੈ ਜਾਂ ਕਰਨੀ ਬਣਦੀ ਹੈ, ਤੇ ਉਹਦੇ ਚੋਂ ਕੁਝ ਕੱਢਿਆ ਜਾ ਸਕਦਾ? ਬਣਦਾ ਤਾਂ ਬਹੁਤ ਕੁਛ ਹੈ ਜੀ, ਪਰ ਗੱਲ ਇਹ ਹੈ ਅਫਸੋਸ ਹੈ ਕਿ ਕੀਤਾ ਕੁਛ ਨਹੀਂ ਜਾਂਦਾ। ਅਸੀਂ ਸਿਰਫ ਜਿਹੜਾ ਆ ਦੂਜੇ ਨੂੰ ਲੈਕਚਰ ਦੇਣਾ ਜਾਣਦੇ ਹਾਂ, ਆਪ ਉਹਦੇ ਉੱਤੇ ਅਮਲ ਜਿਹੜਾ ਆ ਬਹੁਤ ਘੱਟ ਕਰਦੇ ਹਾਂ। ਗੱਲਾਂ ਉਪਦੇਸ਼ ਜਿਹੜੇ ਚਾਹੇ ਮੇਰੇ ਤੋਂ ਲੈ ਲਓ ਚਾਹੇ ਕਿਸੇ ਹੋਰ ਤੋਂ ਲੈ ਲਓ, ਜਿੰਨੇ ਮਰਜ਼ੀ, ਜਦੋਂ ਕੋਈ ਗੱਲ ਕਰਨ ਦੀ ਆਉਂਦੀ ਹੈ, ਕੋਈ ਕਿਹਾ ਜਾਂਦਾ ਵੀ ਤੂੰ ਇੱਕ ਈਮੇਲ ਕਰ ਦੇ ਕਿਸੇ ਨੂੰ, ਉਹਦੇ ਬਾਰੇ ਵੀ ਆਪਾਂ ਨੂੰ ਡਰ ਲੱਗਦਾ ਕਿ ਮੈਂ ਈਮੇਲ ਵੀ ਨਹੀਂ ਕਰਨੀ, ਮੇਰਾ ਵੀਜ਼ਾ ਬੰਦ ਹੋ। ਸੋ ਇਹ ਕਿਤੇ ਨਾ ਕਿਤੇ ਜਿਹੜੇ ਕੌੜੇ ਸੱਚ ਹੈਗੇ ਆ। ਹੁਣ ਅਸੀਂ ਤੇ ਇੱਕ ਇਹੋ ਜਿਹੇ ਥਾਂ ਬੈਠੇ ਹਾਂ ਬਾਹਰਲੇ ਮੁਲਕਾਂ ਵਿੱਚ ਜਿੱਥੇ ਸਾਡੀ ਘੱਟੋ ਘੱਟ ਜਾਨ ਨੂੰ ਇਸ ਕਰਕੇ ਖਤਰਾ ਨਹੀਂ, ਸਾਡੇ ਉੱਤੇ ਕੋਈ ਝੂਠਾ ਕੇਸ ਨਹੀਂ ਪੈ ਸਕਦਾ। ਪਰ ਜਿਹੜੇ ਲੋਕਾਂ ਦੇ ਉੱਤੇ ਝੂਠੇ ਕੇਸ ਪੈ ਰਹੇ ਆ, ਜਿਹਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ, ਘੱਟੋ ਘੱਟ ਅਸੀਂ ਉਹਨਾਂ ਦੇ ਉਲਟ ਤਾਂ ਬੋਲ ਸਕੀਏ। ਮੈਂ ਇਹ ਕਹਿੰਦਾ ਵੀ ਚਾਹੇ ਉਹ ਸੈਕੂਲਰ ਧਿਰਾਂ ਦੇ ਖਿਲਾਫ ਹੋ ਰਿਹਾ, ਚਾਹੇ ਪੰਥਕ ਧਿਰਾਂ ਦੇ ਖਿਲਾਫ ਹੋ ਰਿਹਾ, ਵੀ ਕਿਤੇ ਨਾ ਕਿਤੇ ਤਾਂ ਕਿਸੇ ਮੁੱਦੇ ਤੇ ਆਪਾਂ ਸਾਂਝ ਕਰੀਏ ਕਿ ਹਾਂ ਜਿਹੜਾ ਧੱਕਾ ਹੋ ਰਿਹਾ ਉਹਦੇ ਉਲਟ ਆਪਾਂ ਨੂੰ ਖੜਨਾ ਚਾਹੀਦਾ, ਚਾਹੇ ਉਹ ਮੁਸਲਮਾਨਾਂ ਦੇ ਖਿਲਾਫ ਹੋਵੇ, ਚਾਹੇ ਮਾਓਵਾਦੀਆਂ ਦੇ ਖਿਲਾਫ ਹੋਵੇ, ਚਾਹੇ ਉਹ ਸੈਕੂਲਰ ਧਿਰਾਂ ਦੇ ਖਿਲਾਫ ਹੋਵੇ, ਚਾਹੇ ਉਹ ਕਸ਼ਮੀਰੀਆਂ ਦੇ ਖਿਲਾਫ ਹੋਵੇ। ਜਿੰਨਾ ਚਿਰ ਅਸੀਂ ਇਹ ਨਹੀਂ ਸੋਚਦੇ ਹੈਗੇ, ਇੱਕਮਤ ਹੋ ਕੇ ਨਹੀਂ ਚੱਲਦੇ ਬਾਹਰਲੇ ਮੁਲਕਾਂ ਦੇ ਵਿੱਚ ਵੀ, ਉਹਨਾਂ ਚਿਰ ਸਾਨੂੰ ਅੱਡ ਅੱਡ ਪਾੜ ਕੇ ਆਪਸ ਵਿੱਚ ਲੜਾਇਆ ਜਾਂਦਾ ਰਹਿਣਾ ਆ। ਤੇ ਉਹਦੇ ਵਾਸਤੇ ਜਿਹੜਾ ਕਦੀ ਵੀ ਜਾਣੀ ਕਿ ਗਾਂਹ ਦੀਆਂ ਪਾਰਟੀ ਜਾ ਰਹੇ ਆ, ਸਾਡੇ ਲਈ ਤਾਂ ਜਾਣੀ ਕਿ ਮਾੜਾ ਜਿਹਾ ਕਿਸੇ ਸ਼ੰਕਾ ਖੜਾ ਹੋ ਜਾਵੇ ਕਿ ਉਹ ਫਲਾਣਾ ਆ ਜੀ, ਉਹ ਮਾੜਾ ਜਿਹਾ ਕੋਈ ਵੀ ਇੱਧਰੋਂ ਲੀਹ ਤੋਂ ਹੋਇਆ ਨਹੀਂ, ਪਰ ਸਰਕਾਰੀ ਹੋਣ ਦਾ ਫਤਵਾ ਜਿਹੜਾ ਆ ਉਹ ਦੇਣ ਲੱਗੇ ਢਿੱਲ ਨਹੀਂ ਕਰਦੇ। ਉਹਦੇ ਪਿੱਛੇ ਬੀਤੇ 40 ਸਾਲ ਦੇ ਕੰਮ ਜਿਹੜੇ ਆ ਜਾਂ 50 ਸਾਲ ਦੇ ਕੰਮ ਚੰਗੇ ਆਉਣ, 1 ਮਿੰਟ ਦੇ ਵਿੱਚ ਜਿਹੜਾ ਆ ਉਹਦਾ ਵਰਕਾ ਪਾੜਨ ਦੀ ਢਿੱਲ ਨਹੀਂ ਕਰਦੇ। ਇਹ ਥੋੜੇ ਵੱਡੇ ਜਿਗਰੇ ਨਾਲ ਚੱਲਣਾ ਪੈਣਾ ਆ, ਥੋੜਾ ਜਿਹਾ ਹਰੇਕ ਨੂੰ ਨਾਲ ਲੈ ਕੇ ਤੁਰਨਾ ਪੈਣਾ, ਕਿਤੇ ਨਾ ਕਿਤੇ ਸਾਂਝੇ ਮੁੱਦੇ ਦੇ ਉੱਤੇ ਗੱਲ ਕਰਨੀ ਪੈਣੀ ਆ। ਅਦਰਵਾਈਜ਼ 100% ਤੁਹਾਡੇ ਨਾਲ ਕੋਈ ਵੀ ਸਹਿਮਤ ਹੋ ਕੇ ਨਹੀਂ ਚੱਲ ਸਕਦਾ। ਸੋ ਜਿਹੜੀ ਗੱਲ ਹੈ ਉਹ ਇਸ਼ੂਜ਼ ਦੇ ਉੱਤੇ ਫੋਕਸਡ ਹੋਣੀ ਚਾਹੀਦੀ ਹੈ, ਪਰਸਨੈਲਿਟੀਜ਼ ਦੇ ਉੱਤੇ, ਬੰਦਿਆਂ ਦੇ ਉੱਤੇ, ਜਾਂ ਜਿਹੜੀਆਂ ਤੁਹਾਡੀਆਂ ਜਥੇਬੰਦੀਆਂ ਨੇ ਉਹਨਾਂ ਦੇ ਉੱਤੇ ਨਹੀਂ ਫੋਕਸ ਹੋਣੀ ਚਾਹੀਦੀ। ਸੋ ਬੇਸਿਕਲੀ ਜਿਹੜੀ ਗੱਲ ਅਸੀਂ ਪਿਛਲੇ 20 ਸਾਲ ਤੋਂ ਇਹੀ ਦੇਖ ਰਹੇ ਹਾਂ ਕਿ ਜਥੇਬੰਦੀਆਂ ਦੇ ਵਿੱਚ ਰਹਿ ਕੇ ਬੰਦੇ ਇੰਨੇ ਜਥੇਬੰਦੀਆਂ ਦੇ ਭਗਤ ਬਣ ਜਾਂਦੇ ਆ, ਜਾਂ ਫਿਰ ਉਹ ਵਿੱਚੋਂ ਕੋਈ ਇਹੋ ਜਿਹੀ ਸੱਟ ਖਾਂਦੇ ਆ, ਕੋਈ ਪੱਕੇ ਜਥੇਬੰਦੀਆਂ ਦੇ ਵਿਰੋਧੀ ਬਣ ਜਾਂਦੇ ਆ, ਦੂਜੀ ਵਾਰ ਘਰ ਬਹਿ ਜਾਂਦੇ ਆ। ਉਹ ਜਦੋਂ ਆਪਾਂ ਕਿਸੇ ਵਿਅਕਤੀ ਮਗਰ ਲੱਗਦੇ ਆ, ਉਹ ਵਿਅਕਤੀ ਧੋਖਾ ਦੇ ਜਾਂਦਾ ਆ, ਫਿਰ ਅਸੀਂ ਘਰ ਬਹਿ ਜਾਂਦੇ ਆ। ਜੋ ਸਾਨੂੰ ਪਤਾ ਲੱਗਦਾ ਕਿ ਉਹਦੀ ਅਸਲੀਅਤ ਤਾਂ ਹੋਰ ਸੀ। ਪਰ ਜੇ ਸਿਧਾਂਤ ਨਾਲ ਜੁੜੇ ਹੋਵਾਂਗੇ, ਸਾਂਝ ਨਾਲ ਜੁੜੇ ਹੋਵਾਂਗੇ, ਇਸ਼ੂਜ਼ ਨਾਲ ਜੁੜੇ ਹੋਵਾਂਗੇ, ਫਿਰ ਸਾਨੂੰ ਇਹ ਪ੍ਰੋਬਲਮ ਨਹੀਂ ਆਊਗੀ। ਥੋੜਾ ਕੰਮ ਕਰ ਸਕਦੇ ਹਾਂ, ਪਰ ਜਿਹੜਾ ਕੰਮ ਹੋਵੇ ਉਹ ਠੋਸ ਤਰੀਕੇ ਦੇ ਨਾਲ ਹੋਣਾ ਚਾਹੀਦਾ, ਉਹ ਲਾਮਬੰਦ ਹੋ ਕੇ ਹੋਣਾ ਚਾਹੀਦਾ। ਜੀ ਬਿਲਕੁਲ ਗੁਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਰਾਬਤਾ ਤੁਹਾਡੇ ਨਾਲ ਜ਼ਰੂਰ ਕਾਇਮ ਰੱਖਾਂਗੇ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ, UAPA ਦੀਆਂ ਜਿਹੜੀਆਂ ਇੰਪਲੀਕੇਸ਼ਨਸ ਨੇ, ਜਿਵੇਂ ਕੇਸ ਰਜਿਸਟਰ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚ, ਜਾਂ ਅਦਰਵਾਈਜ਼ ਓਵਰਆਲ ਜਦੋਂ ਦੇਖਦੇ ਹਾਂ ਸਥਿਤੀ ਕਿਵੇਂ ਦੀ ਬਣੀ ਹੋਈ ਹੈ ਤੇ ਸਾਡਾ ਇਹਦੇ 'ਚ ਕੀ ਰੋਲ ਬਣਦਾ ਹੈ, ਇਹ ਇੱਕ ਅਹਿਮ ਸਵਾਲ ਹੈ ਜਿਹੜਾ ਸਾਡਾ ਆਪਣੇ ਆਪ ਨੂੰ ਪੁੱਛਣਾ ਬਣਦਾ ਤੇ ਫਿਰ ਇਵੈਂਚੁਅਲੀ ਉਹਦੇ 'ਤੇ ਅਮਲ ਕਰਨਾ ਬਣਦਾ। ਸੋ ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਮੈਂ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ ਤੁਸੀਂ TV84 ਦੇ ਨਾਂ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।